व्यूअर्स ब्रेक तो बाद तुहाडा स्वागत है जी। डॉक्टर साहब हुण साडे दर्शकां नूं दसो अज दे दिन दी की इतिहासक अहमियत है। सिख इतिहास के हवाले नाल 1948 ਦੇ ਵਿੱਚ ਜਿਹੜੇ ਅਕਾਲੀ ਦਲ ਦੇ ਐਮਐਲਏ ਸਨ, ਅਕਾਲੀ ਦਲ ਦੇ ਮੈਂਬਰ ਪਾਰਲੀਮੈਂਟ ਸਨ, ਕਿਉਂਕਿ ਅਲੱਗ ਸੈਪਰੇਟ ਇਲੈਕਟਡ ਸੀ ਅੰਗਰੇਜ਼ਾਂ ਦੇ ਵੇਲੇ, ਸੋ ਉਹਦੇ ਲਈ ਸਿੱਖ ਸੀਟਾਂ ਦੇ ਲਈ ਚੀਫ ਖਾਲਸਾ ਦੀਵਾਨੀਆਂ ਨੇ ਵੀ ਆਪਣੀ ਇੱਕ ਪਾਰਟੀ ਬਣਾਈ ਹੁੰਦੀ ਸੀ ਨੈਸ਼ਨਲ ਜਾਂ ਕਾਂਗਰਸ ਦੇ ਥੱਲੇ ਜੀ। ਅਕਾਲੀਆਂ ਦੇ ਆਪਣੇ ਨੁਮਾਇੰਦੇ ਸੀ। ਸੋ 47 ਤੋਂ ਬਾਅਦ ਇੱਕ ਪਾਸੇ ਤਾਂ ਭਾਰਤ ਦੀ ਹਕੂਮਤ ਆਪਣੀਆਂ ਚਾਲਾਂ ਤੇ ਸੀ, ਜਿਵੇਂ ਕ੍ਰਿਮੀਨਲ ਟ੍ਰਾਈਬ ਦਾ ਉਹਨਾਂ ਨੇ ਸਰਕੂਲਰ ਕੱਢਿਆ ਔਰ ਬਾਕੀ ਵਿਤਕਰੇ ਵਾਲੇ, ਪਰ ਸਮਹਾਉ ਅਕਾਲੀ ਦਲ ਦੇ ਵਿੱਚ ਗਿਆਨੀ ਕਰਤਾਰ ਸਿੰਘ ਹਾਲਾਂ ਅਸੀਂ ਉਹਨਾਂ ਨੂੰ ਹਮੇਸ਼ਾ ਇੱਜ਼ਤ ਦੇ ਨਾਲ ਦੇਖਦੇ ਹਾਂ ਜੀ, ਕਿਉਂਕਿ ਮੈਨੂੰ ਯਾਦ ਹੈ ਸਾਡੇ ਪਿਤਾ ਜੀ ਵੀ ਜਦੋਂ ਇਹਨਾਂ ਦਾ ਜ਼ਿਕਰ ਕਰਦੇ ਸੀ ਤਾਂ ਉਹਦੀ ਕਈ ਵਾਰੀ ਸਿਫਤ ਵੀ ਕਰਨੀ ਕਿ ਗਿਆਨੀ ਕਰਤਾਰ ਸਿੰਘ ਇੱਕ ਕਸ਼ਹਿਰਾ ਹੀ ਉਹਦੀ ਪੂੰਜੀ ਹੁੰਦੀ ਸੀ, ਉਹਨੇ ਕੋਈ ਜਾਇਦਾਦ ਨਹੀਂ ਬਣਾਈ, ਕੋਈ ਘਰ-ਬਾਰ ਦਾ ਫਿਕਰ ਨਹੀਂ ਸੀ। ਜੋ ਮਿਨਿਸਟਰ ਵੀ ਬਣਿਆ ਤੇ ਮਿਨਿਸਟਰੀ ਟੁੱਟ ਗਈ ਤੇ ਆ ਕੇ ਕਿਸੇ ਨੇ ਕਿਹਾ ਕਿ ਗਿਆਨੀ ਜੀ ਵਜ਼ਾਰਤ ਟੁੱਟ ਗਈ, ਉਹਨੇ ਕਹਿਣਾ ਜਾਓ ਮੁੰਡਿਆ ਕਿੱਲੀ ਤੋਂ ਕਸ਼ਹਿਰਾ ਲਾ ਲਿਆ, ਨਹੀਂ ਤੇ ਉਹਨੇ ਨਿਕਲ ਪੈਣਾ, ਕਿਉਂਕਿ ਹੁੰਦਾ ਹੀ ਕੁਝ ਨਹੀਂ ਸੀ ਕਿ ਵੀ ਉਹਨੇ ਕਿਹੜਾ ਕੋਈ ਘਰ ਭਰਿਆ ਹੋਇਆ। ਸੋ ਲੇਕਿਨ ਇੱਕ ਪਾਸੇ ਮੈਨੂੰ ਕਈ ਵਾਰੀ ਹੈਰਾਨੀ ਹੁੰਦੀ ਹੈ ਵੀ ਇਸ ਕਿਸਮ ਦੀ ਬਿਰਤੀ, ਪਰ ਦੂਜੇ ਪਾਸੇ ਸਿਆਸੀ ਤੌਰ ਤੇ 1947 ਦੇ ਵਿੱਚ ਗਿਆਨੀ ਕਰਤਾਰ ਸਿੰਘ ਹੀ ਪ੍ਰੈਜ਼ੀਡੈਂਟ ਸਨ ਅਕਾਲੀ ਦਲ ਦੇ। ਜਦੋਂ ਕਿ ਫੈਸਲਾ ਲਿਆ ਗਿਆ, ਭਾਵੇਂ ਬਲੇਮ ਮਾਸਟਰ ਤਾਰਾ ਸਿੰਘ ਨੂੰ ਹੀ ਜਾਂਦਾ ਹੈ ਕਿਉਂਕਿ ਉਹ ਜਿਹੜੇ ਕਰਤੇ ਸਰਵਾ ਮੰਨਿਆ ਜਾਂਦਾ ਹੈ। ਹੁਣ 1948 ਦੇ ਵਿੱਚ ਗਿਆਨੀ ਕਰਤਾਰ ਸਿੰਘ ਨੇ ਕੋਈ ਗਿਟਮਿਟ ਕੀਤੀ ਇਹਨਾਂ ਦੇ ਨਾਲ, ਕਾਂਗਰਸੀ ਲੀਡਰਾਂ ਨਾਲ, ਉੱਪਰਲਿਆਂ ਨਾਲ। ਉਹਨਾਂ ਨੇ ਕਿਹਾ ਕਿ ਜੀ ਹੁਣ ਦੇਸ਼ ਜਿਹੜਾ ਉਹ ਆਜ਼ਾਦ ਹੋ ਗਿਆ, ਤੁਸੀਂ ਪੰਜਾਬ ਸਾਂਭੋ। ਨਹਿਰੂ ਨੇ ਕੁਛ ਇਸ ਕਿਸਮ ਦਾ ਮਾਰਿਆ ਹੋਣਾ ਜਿਹੜਾ ਉਹ ਦਾ, ਤੇ ਇਹ ਪਾਰਟੀ ਤੁਸੀਂ ਧਰਮ ਪ੍ਰਚਾਰ ਕਰੋ ਸ਼੍ਰੋਮਣੀ ਕਮੇਟੀ ਦੇ ਥੱਲੇ, ਤੇ ਸਿਆਸੀ ਕੰਮ ਤੁਸੀਂ ਕਾਂਗਰਸ 'ਚ ਆ ਕੇ ਕਰੋ। ਸੋ ਉਹਨਾਂ ਨੇ ਕੀ ਕੀਤਾ ਕਿ ਉਹਨਾਂ ਨੇ ਅਕਾਲੀ ਦਲ ਦੀ ਜਿਹੜੇ ਐਮਐਲਏ ਐਮਪੀ ਸੀ ਉਹਨਾਂ ਨੂੰ ਕਿਹਾ ਕਿ ਵੀ ਤੁਸੀਂ ਕਾਂਗਰਸ ਜੁਆਇਨ ਕਰ ਲਓ। ਉਹ ਸਾਰੇ ਦੇ ਸਾਰੇ ਜਿਹੜੇ ਨੇ ਕਾਂਗਰਸ ਜਾ ਵੜੇ ਔਰ ਉਸੇ ਪੀਰੀਅਡ 'ਚ ਉਹਨਾਂ ਨੇ ਕਿਹਾ ਕਿ ਵੀ ਹੁਣ ਗੱਲ ਇੱਥੇ ਕਾਫੀ ਨਹੀਂ ਹੈ, ਸ਼੍ਰੋਮਣੀ ਕਮੇਟੀ ਦਾ ਵੀ ਕੰਟਰੋਲ ਹੋਣਾ ਚਾਹੀਦਾ ਹੈ। ਸੋ ਜਥੇਦਾਰ ਊਧਮ ਸਿੰਘ ਨਾਗੋਕੇ, ਹਾਲਾਂਕਿ ਬੜੇ ਕੁਰਬਾਨੀ ਵਾਲੇ ਸਾਰੇ ਜਥੇਦਾਰ ਸੀ, ਡਾਂਗਾ ਡੂੰਗਾ ਖਾਣ ਨੂੰ, ਜੇਲ੍ਹਾਂ 'ਚ ਜਾਣ ਨੂੰ, ਪਰ ਪਤਾ ਨਹੀਂ ਕਿਉਂ ਸਿਆਸੀ ਤੌਰ ਤੇ ਇਹਨਾਂ ਦਾ ਹਾਲ ਠੀਕ ਠਾਕ ਹੀ ਰਿਹਾ। ਇਹਨਾਂ ਨੂੰ ਫਿਰ ਗਿਆਨੀ ਕਰਤਾਰ ਸਿੰਘ ਨੇ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਬਣਵਾਇਆ ਔਰ ਮਾਸਟਰ ਤਾਰਾ ਸਿੰਘ ਦੀ ਨੀਤੀ ਜਿਹੜੀ ਜਿਹਨੇ 47 ਤਾਂ ਬਲੰਡਰ ਕੀਤਾ, ਪਰ ਉਦੋਂ ਤੱਕ ਉਹ ਸੰਭਲ ਗਿਆ ਸੀ। ਉਹਨੂੰ ਇਹ ਲੱਗਾ ਕਿ ਵੀ ਇਹ ਠੀਕ ਨਹੀਂ ਹੋਇਆ, ਪਰ ਉਹ ਬੋਲਿਆ ਨਹੀਂ। ਨਤੀਜੇ ਦੇ ਤੌਰ ਤੇ ਫਿਰ ਇਹ ਜਿਹੜੀ ਐਕਸਾਈਜ਼ ਹੈ 1950 'ਚ ਵੀ ਇੱਕ ਵਾਰੀ ਕੀਤੀ ਅਕਾਲੀਆਂ ਨੇ ਕਿ ਜੀ ਪਾਰਟੀ ਤੋੜ ਕੇ ਕਾਂਗਰਸ 'ਚ ਮਿਲਾ ਦਿਓ, ਫਿਰ ਥੋੜੀ ਦੇਰ ਬਾਅਦ ਉਹਨੂੰ ਵਾਪਸ ਜਿਉਂਦਾ ਕਰ ਦਿੰਦੇ ਸੀ ਕਿ ਨਹੀਂ ਕੰਮ ਨਹੀਂ ਚੱਲਿਆ। ਸੋ ਇਹ ਸਾਰੀ ਜਿਹੜੀ ਭੰਬਲ ਭੂਸੇ ਵਾਲੀ ਹਾਲਤ ਹੈ ਉਹਦੇ 'ਚ ਜਿਹੜਾ ਫਿਰ ਗਏ ਜਿਹੜੇ ਕਾਂਗਰਸ, ਉਹਨਾਂ 'ਚ ਵਾਪਸ ਕਿਹਨੇ ਮੁੜਨਾ ਸੀ? 5-7% ਵਾਪਸ ਆਉਂਦੇ ਸੀ, 90-95% ਉੱਥੇ ਹੀ ਰਹਿੰਦੇ ਸੀ। ਉਹਨਾਂ 'ਚ ਸਾਰੇ ਹੀ ਸਵਰਨ ਸਿੰਘ ਹੋਏ ਜਾਂ ਇਹ ਜਿੰਨੀ ਬਰੀਡ ਕਾਂਗਰਸੀ ਲੀਡਰਾਂ ਦੀ ਪਿਛਲੇ ਦੌਰ ਦੀ ਹੈ, ਉਹ ਸਾਰੇ ਜਿਹੜੇ ਨੇ ਅਕਾਲੀਆਂ 'ਚ ਵੀ ਗਿਆ ਹੋਏ ਸੀ। ਹੁਕਮ ਸਿੰਘ ਜਿਹੜਾ ਬਾਅਦ 'ਚ ਸਪੀਕਰ ਵੀ ਬਣੇ। 1984 ਦੇ ਵਿੱਚ ਅੱਜ ਦੇ ਦਿਨ ਹੀ ਅਕਾਲੀਆਂ ਨੇ, ਉਹਨਾਂ ਦੀ ਵਰਕਿੰਗ ਕਮੇਟੀ ਨੇ ਪਾਸ ਕੀਤਾ ਕਿ ਅਸੀਂ 3 ਜੂਨ ਤੋਂ ਨਾ ਫਰਮਾਨੀ ਮੂਵਮੈਂਟ, ਸਿਵਲ ਡਿਸਓਬੀਡੀਐਂਸ ਮੂਵਮੈਂਟ ਸ਼ੁਰੂ ਕਰਾਂਗੇ ਕਿ ਪੰਜਾਬ 'ਚ ਜਿਹੜਾ ਅੰਨਦਾਨ ਹੈ ਜਾਂ ਦੂਜਾ ਉਹ ਬਾਹਰ ਜਾਣ ਤੋਂ ਰੋਕਾਂਗੇ। ਕਿਉਂਕਿ ਇੰਦਰਾ ਗਾਂਧੀ ਨੇ ਬੜੀ ਡਰਾਮੇਬਾਜ਼ੀ ਕੀਤੀ ਗੱਲਬਾਤ ਦੇ ਨਾਂ ਥੱਲੇ, ਗੱਲਬਾਤ ਇੱਥੇ ਹੋ ਗਈ ਉੱਥੇ ਹੋ ਗਈ। ਹੁਣ ਇੱਕ ਹੋਰ ਸਟੋਰੀ ਹੈ ਜਿਹੜੀ ਮੈਨੂੰ ਅੱਜ ਆਉਣ ਵੇਲੇ ਹੀ ਉਹਦੀ ਕੰਪਲੀਟ ਸਟੋਰੀ ਮਿਲੀ, ਮੈਂ ਆਉਣ ਵਾਲੇ ਦਿਨਾਂ 'ਚ ਡਿਸਕਸ ਕਰਾਂਗਾ। ਜਿਹੜਾ ਇੱਕ ਬੜਾ ਪਪੂਲਰ ਮੈਗਜ਼ੀਨ ਹੈ ਦਿੱਲੀ ਦਾ, ਕਾਰਵਾਂ, ਉਹਨੇ ਸਟੋਰੀ ਕੀਤੀ ਹੈ। ਉਹ ਸਟੋਰੀ ਦੇ ਹੈਡਲਾਈਨ ਹੀ ਹੈ ਦਾ ਸ਼ੈਟਰਡ ਡੋਮ, ਔਰ ਉਹਦੇ 'ਚ ਉਹਨਾਂ ਨੇ, ਕਿਉਂਕਿ ਵੱਡੀ ਸਟੋਰੀ ਹੈ ਮੈਂ ਉਹਨੂੰ ਸਮ ਅਪ ਨਹੀਂ ਸੀ ਕਰ ਸਕਦਾ, ਸੋ ਮੈਂ ਉਹਨੂੰ ਕੱਲ ਡਿਸਕਸ ਕਰਾਂਗਾ। ਉਹਦੇ 'ਚ ਉਹਨੇ ਡਿਸਕਸ ਕੀਤਾ ਕਿ ਕਿਵੇਂ ਅਰੁਣ ਸਿੰਘ, ਅਰੁਣ ਨਹਿਰੂ ਔਰ ਰਾਜੀਵ ਗਾਂਧੀ, ਇਸ ਕੁਆਟਰੀ ਨੇ ਇਨਫਲੂਐਂਸ ਕੀਤਾ ਇੰਦਰਾ ਗਾਂਧੀ ਨੂੰ, ਔਰ ਕਿਵੇਂ ਜਨਰਲ ਸੁੰਦਰ ਜੀ ਦੇ ਨਾਲ ਇਹਨਾਂ ਦਾ ਸੰਬੰਧ ਜੁੜਿਆ ਹੋਇਆ ਸੀ। ਇਨਵੈਸਟੀਗੇਟਿਵ ਸਟੋਰੀ ਹੈ ਕਿ ਦਰਬਾਰ ਸਾਹਿਬ ਤੇ ਹਮਲਾ ਕੀਤਾ ਜਾਏ। ਸੋ ਇਹ ਜਿਹੜਾ ਪਾਰਟ ਹੈ ਗੱਲਬਾਤ ਦਾ ਬਹਾਨਾ ਸੀ, ਇੰਦਰਾ ਗਾਂਧੀ ਉਲਝਾਉਂਦੀ ਰਹੀ। ਔਰ ਰੀਜ਼ਨ ਕੀ ਸੀ ਜਿਹੜਾ ਉਸ ਸ਼ੈਟਰ ਡੋਮ 'ਚ ਵੀ ਹੈ, ਔਰ ਗੱਲ ਕਲੀਅਰ ਵੀ ਹੈ ਕਿ 1979 ਦੇ ਵਿੱਚ ਜਿਹੜੀਆਂ ਚੋਣਾਂ ਇੰਦਰਾ ਗਾਂਧੀ ਨੇ ਜਿੱਤੀਆਂ, ਉਹ ਜ਼ਾਹਰ ਹੈ ਵੀ ਕਿਉਂਕਿ ਜਿਹੜੀ ਜਨਤਾ ਪਾਰਟੀ ਦੀ ਗਵਰਨਮੈਂਟ ਬਣੀ ਸੀ ਉਹ ਫੇਲ ਹੋਈ ਮੁਰਾਰਜੀ ਦੇਸਾਈ ਦੇ ਥੱਲੇ, ਲੋਕ ਅੱਕ ਗਏ, ਕਾਂਗਰਸ ਵਾਪਸ ਆਈ। ਹੁਣ 1984 ਐਂਡ ਦੇ ਵਿੱਚ ਨਵੰਬਰ-ਦਸੰਬਰ ਚੋਣਾਂ ਹੋਣੀਆਂ ਸੀ ਦੁਬਾਰਾ। ਹੁਣ ਉਦੋਂ ਤੱਕ ਇੰਦਰਾ ਗਾਂਧੀ 4-5 ਸਾਲ ਉਹਦੇ ਕੋਲ ਕੋਈ ਮੁੱਦਾ ਨਹੀਂ ਸੀ ਜਿਹਦੇ ਥੱਲੇ ਉਹ ਮੁੜ ਕੇ ਲੋਕਾਂ ਦੇ ਕੋਲ ਜਾ ਕੇ ਚੋਣਾਂ ਜਿੱਤ ਸਕਦੀ। ਸੋ ਸਿੱਖਾਂ ਨੂੰ ਕੁੱਟ ਚਾੜ ਕੇ ਅਕਾਲ ਤਖਤ ਢਾਹ ਕੇ ਹੀ ਲੋਕਾਂ ਕੋਲ ਜਾਣ ਦਾ ਜਿਹੜਾ ਸੀ, ਉਹ ਆਪ ਤਾਂ ਉਹਦਾ ਫਾਇਦਾ ਲੈ ਨਹੀਂ ਸਕੀ, ਆਪ ਤਾਂ 31 ਅਕਤੂਬਰ ਨੂੰ ਮਾਰੀ ਗਈ,
ਪਰ ਫਿਰ ਉਹੀ ਜਿਹੜਾ ਫਾਇਦਾ ਉਹ ਰਾਜੀਵ ਗਾਂਧੀ ਨੇ ਦਸੰਬਰ 'ਚ ਜਦੋਂ ਚੋਣਾਂ ਹੋਈਆਂ 1984 ਚ ਔਰ 2/3 ਬਹੁਮਤ ਦੇ ਨਾਲ ਉਹਦੀ ਪਾਰਟੀ ਜਿੱਤੀ। ਸੋ ਅੱਜ ਦੇ ਦਿਨ ਅਕਾਲੀਆਂ ਨੇ ਫੈਸਲਾ ਕੀਤਾ ਸੀ ਕਿ ਅਸੀਂ 3 ਜੂਨ ਤੋਂ ਸਿਵਲ ਡਿਸਓਬੀਡੀਐਂਸ ਮੂਵਮੈਂਟ ਸ਼ੁਰੂ ਕਰਾਂਗੇ। ਵਰਲਡ ਹਿਸਟਰੀ ਦੇ ਹਵਾਲੇ ਨਾਲ 1863 ਦੇ ਵਿੱਚ ਪਹਿਲੀ ਫਸਟ ਬਲੈਕ ਰੈਜੀਮੈਂਟ 54 ਮੈਸਾਚੂਸੈਟਸ ਜਿਹੜੀ ਹੈ ਉਹ ਤਿਆਰ ਹੋਈ, ਜਿਹੜੀ ਕਿ ਬੋਸਟਨ ਤੋਂ ਤੁਰੀ। ਸਿਵਲ ਵਾਰ ਦੇ ਵਿੱਚ, ਅਮਰੀਕਾ ਦੇ ਵਿੱਚ ਸਿਵਲ ਵਾਰ ਚੱਲ ਰਹੀ ਸੀ ਔਰ ਪਹਿਲੀ ਵਾਰੀ ਬਲੈਕਸ ਨੂੰ ਜਿਹੜੇ ਬਿਲਕੁਲ ਸਲੇਵ ਸੀ, ਔਰ ਸਿਵਲ ਵਾਰ ਦਾ ਇਸ਼ੂ ਹੀ ਸਲੇਵਰੀ ਸੀ। ਸੋ ਮੈਸਾਚੂਸੈਟਸ ਉਸ ਪਾਸੇ ਸੀ ਜਿਹੜੇ ਕਿ ਚਾਹੁੰਦੇ ਸੀ ਕਿ ਸਲੇਵਰੀ ਖਤਮ ਹੋਏ। ਸੋ ਉਹਨਾਂ ਨੇ ਨਾ ਸਿਰਫ ਇਸ ਗੱਲ ਦੇ ਉੱਤੇ ਲੜਾਈ ਕੀਤੀ, ਉਹਨਾਂ ਨੇ ਬਲੈਕਸ ਨੂੰ ਜਿਹੜਾ ਪਹਿਲੀ ਬਲੈਕ ਰੈਜੀਮੈਂਟ ਬਣਾ ਕੇ ਸਿਵਲ ਵਾਰ ਦੇ ਵਿੱਚ ਲਿਆਂਦਾ। 1919 ਦੇ ਵਿੱਚ ਫਸਟ ਵਰਲਡ ਵਾਰ ਖਤਮ ਹੋਇਆ। 1914 ਤੋਂ 1919 ਤੱਕ ਚੱਲਿਆ। ਅਰਮੀਨੀਆ ਇਸ ਦੇ ਉੱਤੇ ਪਹਿਲਾਂ ਆਟੋਮੈਨ ਅੰਪਾਇਰ ਜਿਹੜਾ ਅੱਜ ਦਾ ਟਰਕੀ ਹੈ ਇਹਨਾਂ ਦਾ ਹੀ ਰਾਜ ਸੀ, ਮਿਡਲ ਈਸਟ ਵੀ ਅਰਮੀਨੀਆ ਵੀ। ਸੋ 1919 ਚ ਅਰਮੀਨੀਆ ਨੇ ਆਪਣੀ ਆਜ਼ਾਦੀ ਡਿਕਲੇਅਰ ਕੀਤੀ ਔਰ ਅੱਜ ਤੱਕ ਵੀ ਅਰਮੀਨੀਅਨ ਕਹਿੰਦੇ ਨੇ ਵੀ ਕਿਵੇਂ ਤੁਰਕਾਂ ਨੇ ਉਹਨਾਂ ਦਾ ਜੈਨੋਸਾਈਡ ਕੀਤਾ। ਅਰਮੀਨੀਅਨ ਜੈਨੋਸਾਈਡ ਜਿਹਨੂੰ ਮਾਨਤਾ ਦਿਵਾਉਣ ਲਈ ਉਹ ਈਵਨ ਲਗਭਗ 100 ਸਾਲ ਬਾਅਦ ਵੀ ਅਜੇ ਵੀ ਯਤਨਸ਼ੀਲ ਨੇ ਔਰ ਸਾਡੇ ਚੋਂ ਕਈਆਂ ਨੂੰ 30 ਸਾਲ ਬਾਅਦ ਲੱਗਦਾ ਵੀ ਅਸੀਂ ਥੱਕ ਗਏ ਹਾਂ, ਹੁਣ ਭੁੱਲ ਜਾਓ, ਪਿੱਛਾ ਛੱਡੋ, ਅੱਗੇ ਦੇਖੋ। ਸੋ 1961 ਦੇ ਵਿੱਚ ਅੱਜ ਦੇ ਦਿਨ ਐਮਨੈਸਟੀ ਇੰਟਰਨੈਸ਼ਨਲ ਜਿਹੜੀ ਹੈ ਉਸ ਦਾ ਜਨਮ ਹੋਇਆ। ਹੁਣ ਅੱਜ ਸਾਨੂੰ ਲੱਗਦਾ ਹੈ ਵੀ ਜਿਵੇਂ ਐਮਨੈਸਟੀ ਇੰਟਰਨੈਸ਼ਨਲ, ਹਿਊਮਨ ਰਾਈਟਸ ਵਾਚ, ਇਹ ਸਾਰੀਆਂ ਪਤਾ ਨਹੀਂ ਕਦੋਂ ਦੀਆਂ ਨੇ। ਹੁਣ 1960 ਕੀ ਹੈ, ਲਗਭਗ 50-60 ਸਾਲ ਪਹਿਲਾਂ, 50-55 ਸਾਲ ਪਹਿਲਾਂ। ਉਹ ਵੀ ਇੰਗਲੈਂਡ ਦੇ ਕਿਸੇ ਸਿਆਣੇ ਨੇ ਦੇਖਿਆ, ਉਹਨੇ ਕਿਹਾ ਜੀ ਲੋਕਾਂ ਨੂੰ ਜੇਲ੍ਹਾਂ ਦੇ ਵਿੱਚ ਡੱਕੇ ਹੋਏ ਨੇ, ਉਹਨਾਂ ਦੀ ਆਵਾਜ਼ ਨਹੀਂ ਬਣਦੀ, ਉਹਨਾਂ ਦੀ ਆਵਾਜ਼ ਦੇਈਏ। ਔਰ ਇਹ ਉਹਨਾਂ ਨੇ ਪ੍ਰੋਗਰਾਮ ਸ਼ੁਰੂ ਕੀਤਾ ਪ੍ਰਿਜ਼ਨਰ ਆਫ ਕੌਨਸ਼ੀਅੰਸ ਔਰ ਐਮਨੈਸਟੀ, ਕਿ ਜਿਹੜੇ ਅੰਦਰ ਨੇ ਜੇਲ੍ਹਾਂ 'ਚ ਉਹਨਾਂ ਨੂੰ ਮਾਫੀ ਦਿੱਤੀ ਜਾਏ, ਉਹਨਾਂ ਨੂੰ ਬਾਹਰ ਕੱਢਿਆ ਜਾਏ। ਔਰ ਇਹ ਉਹਨਾਂ ਨੇ ਇੱਕ ਅੱਧੇ ਬੰਦੇ ਦੀ ਸੋਚ ਨੇ ਜਥੇਬੰਦੀ ਸ਼ੁਰੂ ਕੀਤੀ। ਅੱਜ ਐਮਨੈਸਟੀ ਇੰਟਰਨੈਸ਼ਨਲ ਦੁਨੀਆ ਦੀ ਪਾਇਨੀਅਰ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਹੈ। ਹਰ ਦੇਸ਼ ਜਿਹੜਾ ਹੈ ਉਹਨਾਂ ਦੇ ਮੁਖੀ ਡੀਕਦੇ ਹੁੰਦੇ ਨੇ ਕਿ ਜਿਹੜੀ ਸਾਲਾਨਾ ਰਿਪੋਰਟ ਐਮਨੈਸਟੀ ਇੰਟਰਨੈਸ਼ਨਲ ਨੇ ਦੇਣੀ ਹੈ ਉਹਦੇ ਦੇਸ਼ ਬਾਰੇ ਕੀ ਲਿਖਿਆ ਹੈ, ਉੱਥੇ ਹਿਊਮਨ ਰਾਈਟਸ ਕਿਵੇਂ ਵਾਇਲੇਟ ਹੋ ਰਹੇ ਨੇ ਜਾਂ ਨਹੀਂ ਹੋ ਰਹੇ। ਸੋ ਇਹ ਅੱਜ ਦੇ ਦਿਨ 1961 ਦੇ ਵਿੱਚ ਐਮਨੈਸਟੀ ਇੰਟਰਨੈਸ਼ਨਲ ਦਾ ਜਨਮ ਹੋਇਆ। 1998 ਵਿੱਚ ਅੱਜ ਦੇ ਦਿਨ ਪਾਕਿਸਤਾਨ ਨੇ 5 ਜਵਾਬੀ ਨਿਊਕਲੀਅਰ ਧਮਾਕੇ ਕੀਤੇ, ਕਿਉਂਕਿ 24 ਮਈ ਦਾ ਉਹ ਦਿਨ ਸੀ ਜਿਸ ਦਿਨ ਵਾਜਪਾਈ ਦੀ ਸਰਕਾਰ ਨੇ ਪੋਖਰਾਨ ਦੇ ਵਿੱਚ 5 ਜਿਹੜਾ ਨਿਊਕਲੀਅਰ ਧਮਾਕੇ ਕਰਕੇ 2 ਜਾਂ 3 ਆਪਣੇ ਆਪ ਨੂੰ ਨਿਊਕਲੀਅਰ ਸ਼ਕਤੀ ਡਿਕਲੇਅਰ ਕੀਤਾ। ਇਹ ਵੀ ਹੁਣ ਸਮਾਂ ਨਹੀਂ ਹੈ, ਇੱਕ ਵੱਖਰੀ ਕਹਾਣੀ ਹੈ ਕਿ ਕਿਵੇਂ ਅਸੀਂ ਆਪਣੇ ਵੀਕਲੀ ਕਾਲਮ ਦੇ ਵਿੱਚ ਲਗਭਗ ਇੱਕ ਹਫ਼ਤਾ ਪਹਿਲਾਂ ਇਹ ਲਿਖਿਆ ਸੀ ਕਿ ਇੰਡੀਆ ਜਿਹੜਾ ਹੈ ਉਹ ਨਿਊਕਲੀਅਰ ਧਮਾਕੇ ਕਰਨ ਜਾ ਰਿਹਾ ਔਰ ਉਹ ਖਾਲਿਸਤਾਨ ਕਾਲਿੰਗ ਛਪਿਆ। ਔਰ ਜਦੋਂ ਧਮਾਕੇ ਹੋ ਗਏ ਇਹ ਸਾਨੂੰ ਉਹਨਾਂ ਦੀ ਬਹੁਤ ਰੈਕਗਨੀਸ਼ਨ ਮਿਲੀ। ਨਿਊਯਾਰਕ ਟਾਈਮ ਨੇ ਵੀ ਇਹਦੇ ਤੇ ਸਟੋਰੀ ਕੀਤੀ। ਪਾਕਿਸਤਾਨ ਦਾ ਐਂਬੈਸਡਰ ਸੀ ਵਾਸ਼ਿੰਗਟਨ ਦੇ ਵਿੱਚ ਰਿਆਜ਼ ਖੋਖਰ, ਉਹ ਸਾਡੀ ਲਿਖਤ ਲੈ ਕੇ ਸਟੇਟ ਡਿਪਾਰਟਮੈਂਟ ਕੋਲ ਗਿਆ। ਮਿਸਟਰ ਇੰਦਰਫੁੱਤ ਸੀ ਜਿਹੜਾ ਸੈਕਟਰੀ, ਅੰਡਰ ਸੈਕਟਰੀ ਸਾਊਥ ਏਸ਼ੀਆ ਲਈ। ਉਹਨੇ ਕਿਹਾ ਇੰਦਰਫੁੱਤ ਨੇ ਜੀ ਸਾਨੂੰ ਪਤਾ ਹੀ ਨਹੀਂ ਲੱਗਾ, ਸਾਡੀਆਂ ਸੈਟੇਲਾਈਟਸ ਨੇ ਹੀ ਨਹੀਂ ਨੋਟ ਕੀਤਾ ਵੀ ਉਹ ਕੀ ਕਰ ਰਹੇ ਨੇ। ਤੇ ਉਹਨੇ ਜਿਹੜਾ ਪਾਕਿਸਤਾਨੀ ਐਂਬੈਸਡਰ ਸੀ ਰਿਆਜ਼ ਖੋਖਰ, ਉਹਨੇ ਸਾਡੀ ਲਿਖਤ ਇੰਦਰਫੁੱਤ ਦੇ ਸਾਹਮਣੇ ਰੱਖੀ ਕਿ ਜੇ ਇੱਕ ਸਿੱਖ ਵੀਕਲੀ ਨੂੰ ਇਹ ਪਤਾ ਸੀ ਕਿ ਇਹ ਧਮਾਕੇ ਕਰਨ ਜਾ ਰਹੇ ਨੇ ਇੰਡੀਆ ਵਾਲੇ, ਤਾਂ ਤੁਹਾਨੂੰ ਕਿਉਂ ਨਹੀਂ ਸੀ ਪਤਾ। ਸੋ ਇਹਦੇ ਤੇ ਹੀ ਬੇਸਡ ਨਿਊਯਾਰਕ ਟਾਈਮਜ਼ ਨੇ ਸਟੋਰੀ ਕੀਤੀ। ਉਦੋਂ ਸਾਨੂੰ ਬਹੁਤ ਰੈਕਗਨੀਸ਼ਨ ਮਿਲੀ ਸਾਰੇ ਪਾਸਿਓਂ, ਅਮਰੀਕਨਾਂ ਵੱਲੋਂ ਵੀ। ਸਾਰਾ ਦਿਨ ਫੋਨ ਕਾਲ ਚੱਲਦੇ ਸੀ, ਜੀ ਤੁਸੀਂ ਕਿਹੜੇ ਐਸਾ ਲਾਇਆ ਹੋਇਆ ਸੀ ਜਿਹਦੇ ਥੱਲੇ ਤੁਹਾਨੂੰ ਪਤਾ ਸੀ। ਮੈਂ ਕਿਹਾ ਸਾਡੇ ਉਦੋਂ 25 ਬਿਲੀਅਨ ਅਸੀਂ ਕਾਊਂਟ ਕਰਦੇ ਸੀ ਸਿੱਖਾਂ ਦੀ ਗਿਣਤੀ। ਮੈਂ ਕਿਹਾ ਸਾਡੇ 25 ਮਿਲੀਅਨ ਆਈਜ਼ ਐਂਡ ਈਅਰਸ ਨੇ, ਉਹ ਜ਼ਮੀਨ ਤੇ ਹੀ ਲੱਗੇ ਹੋਏ ਨੇ। 25 ਮਿਲੀਅਨ ਅੱਖਾਂ ਵੀ ਧਰਤੀ ਵੱਲ ਦੇਖ ਰਹੀਆਂ ਔਰ ਕੰਨ ਵੀ ਸਾਡੇ ਸੁਣ ਰਹੇ ਨੇ ਵੀ ਇਹ ਕੀ ਕਰਦੇ ਨੇ, ਔਰ ਸਾਨੂੰ ਉਹਨਾਂ ਅੱਖਾਂ ਕੰਨਾਂ ਨੇ ਹੀ ਖਬਰ ਦਿੱਤੀ ਸੀ। ਸੋ ਜਦੋਂ ਇੰਡੀਆ ਨੇ 24 ਮਈ ਨੂੰ ਆਪਣੇ ਆਪ ਨੂੰ ਨਿਊਕਲੀਅਰ ਪਾਵਰ ਡਿਕਲੇਅਰ ਕਰ ਦਿੱਤਾ ਤੇ ਫਿਰ ਅੱਜ ਦੇ ਦਿਨ ਪਾਕਿਸਤਾਨ ਨੇ ਜਵਾਬੀ 5 ਨਿਊਕਲੀਅਰ ਧਮਾਕੇ ਕਰਕੇ ਡਿਕਲੇਅਰ ਕਰ ਦਿੱਤਾ ਕਿ ਪਾਕਿਸਤਾਨ ਵੀ ਨਿਊਕਲੀਅਰ ਪਾਵਰ ਹੈ। 2013 ਦੇ ਵਿੱਚ US ਨੇ ਇੱਕ $6 ਬਿਲੀਅਨ ਦੀ ਇਨਵੈਸਟੀਗੇਸ਼ਨ ਲਾਂਚ ਕੀਤੀ ਜਿਹੜੀ ਕਿ ਕਰੰਸੀ ਟ੍ਰਾਂਸਫਰ ਔਰ ਮਨੀ ਲਾਂਡਰਿੰਗ ਹੁੰਦੀ ਸੀ। ਇਹ ਬੜਾ ਵੱਡਾ ਕੇਸ ਅੱਜ ਵੀ ਡਿਸਕਸ ਕੀਤਾ ਜਾਂਦਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਡਾ ਅੱਜ ਦਾ ਸਵਾਲ ਹੈ, ਬੀਬੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਹੈ ਕਿ ਉਹ ਨਾਨਾਵਤੀ ਕਮਿਸ਼ਨ ਦੀ ਰਿਪੋਰਟ ਨੂੰ ਪੂਰੇ ਤੌਰ ਤੇ ਲਾਗੂ ਕਰਵਾਉਣਗੇ। ਇਸ ਬਾਰੇ ਤੁਹਾਡੇ ਕੀ ਵਿਚਾਰ ਨੇ ਡਾਕਟਰ ਸਾਹਿਬ? ਦੇਖੋ, ਬੀਬੀ ਹਰਸਿਮਰਤ ਕੌਰ ਨੇ ਸਹੁੰ ਜਿਹੜੀ ਹੈ ਅੰਗਰੇਜ਼ੀ 'ਚ ਚੁੱਕੀ, ਜਿਵੇਂ PhD ਕਰਕੇ ਆਈ ਹੋਈ ਆਕਸਫੋਰਡ ਤੋਂ ਜੀ। ਤੇ ਉਹਦਾ ਅੱਜ ਮੈਂ ਦੇਖ ਰਿਹਾ ਸੀ ਰੈਕਰਡ, ਕਿਉਂਕਿ ਜਦੋਂ ਭਰਦੇ ਨੇ ਲਿਖਣਾ ਹੁੰਦਾ ਵੀ ਐਜੂਕੇਸ਼ਨ ਕੀ ਹੈ, 12 ਜਮਾਤਾਂ ਵੀ ਪਾਸ ਨਹੀਂ ਹੈ, 10 ਜਮਾਤਾਂ ਪਾਸ ਜੀ। ਔਰ ਕੋਈ ਟੈਕਸਟਾਈਲ ਡਿਪਲੋਮੇ ਜਿਹੜੇ ਘਰ ਬੈਠੇ ਮਿਲ ਜਾਂਦੇ ਨੇ ਤੁਹਾਨੂੰ, ਉਹ ਲਿਆ ਹੋਇਆ ਜੀ।
ਔਰ ਇਹ ਅਨਪੜ੍ਹ ਹੋਣਾ 10 ਪਾਸ ਹੋਣ ਤੋਂ ਬਾਅਦ ਪਤਾ ਕੀ ਲੱਗੇ ਵੀ ਕਮਿਸ਼ਨ ਕੀ ਹੁੰਦੇ ਨੇ, ਰਿਪੋਰਟਾਂ ਕੀ ਹੁੰਦੀਆਂ, ਕੀ ਹੈ। ਔਰ HS ਫੂਲਕਾ ਜਿਹਨੇ ਨਵੰਬਰ 84 ਦੀ ਨਸਲਕੁਸ਼ੀ ਦੇ ਉੱਤੇ ਜਿਹੜਾ ਉਸ ਨੂੰ ਚੈਲੰਜ ਕੀਤਾ ਜਗਦੀਸ਼ ਟਾਈਟਲ ਤੋਂ, ਉਹਨਾਂ ਦੀ ਨਾਲ ਹੀ ਕਾਊਂਟਰ ਸਟੇਟਮੈਂਟ ਆ ਗਈ। ਔਰ ਮੈਂ ਕਿਉਂਕਿ ਪਹਿਲਾਂ ਹੀ ਸੋਚਦਾ ਸੀ, ਮੈਂ ਕਿਹਾ ਕਿ ਵੀ ਇਹ ਜਬਲੀਆਂ ਮਾਰ ਰਹੀ ਹੈ, ਇਹਨੂੰ ਪਤਾ ਹੀ ਨਹੀਂ ਹੈ ਵੀ ਨਾਨਾਵਤੀ ਕਮਿਸ਼ਨ ਨੇ ਤਾਂ ਦਿੱਤਾ ਹੀ ਕੁਛ ਨਹੀਂ ਸੀ, ਹੈ ਹੀ ਕੁਛ ਨਹੀਂ। ਉਹ ਕਹਿੰਦੇ ਜੀ ਮੈਂ ਇੰਪਲੀਮੈਂਟ ਕਰਾਂਗੇ। ਉਹਦੇ ਤਾਂ ਨਾਨਾਵਤੀ ਕਮਿਸ਼ਨ ਨੇ ਮੰਨਿਆ ਸੀ ਕਿ ਵੀ 241 ਕੇਸ ਸੀ ਜਿਹੜੇ ਕਿ ਪੁਲਿਸ ਨੇ ਰਜਿਸਟਰ ਕੀਤੇ, ਲੇਕਿਨ ਉਹ ਫਾਈਲਾਂ ਕਲੋਜ਼ ਕਰ ਦਿੱਤੀਆਂ ਜੀ। ਹੁਣ ਚਾਹੀਦਾ ਤਾਂ ਇਹ ਸੀ ਕਿ ਨਾਨਾਵਤੀ ਕਮਿਸ਼ਨ ਨੇ ਕਹਿੰਦਾ ਵੀ ਇਹ 241 ਕੇਸ ਜਿਹੜੇ ਨੇ ਓਪਨ ਕਰੋ ਔਰ ਇਹਨਾਂ ਨੂੰ ਟ੍ਰਾਇਲ 'ਚ ਲਿਜਾਓ ਜੀ। ਲੇਕਿਨ ਨਾਨਾਵਤੀ ਕਮਿਸ਼ਨ ਨੇ ਸਿਰਫ 4 ਕੇਸ ਓਪਨ ਕਰਨ ਨੂੰ ਕਿਹਾ CBI ਨੂੰ, ਜਿਹਨਾਂ ਜਗਦੀਸ਼ ਟਾਈਟਲਰ, ਸਜਨ ਕੁਮਾਰ ਇਹਨਾਂ ਦੇ ਸੀ। ਬਾਕੀ ਜਿਹੜੇ 237 ਕੇਸ ਨੇ ਉਹ ਤਾਂ ਨਾਨਾਵਤੀ ਕਮਿਸ਼ਨ ਨੇ ਹੀ ਬੰਦ ਕਰ ਦਿੱਤੇ। ਹੁਣ ਉਹ ਜਿਹੜੇ 4 ਕੇਸ ਨੇ ਉਹਨਾਂ ਦੀ ਆਲਰੇਡੀ ਚੱਲ ਹੀ ਰਹੀ ਹੈ ਇਨਵੈਸਟੀਗੇਸ਼ਨ। ਇਹ ਬੀਬੀ ਹਰਸਿਮਰਤ ਕੌਰ ਕਿਹੜੀ ਨਾਨਾਵਤੀ ਕਮਿਸ਼ਨ ਦੀ ਰਿਪੋਰਟ ਲਾਗੂ ਕਰਾਏਗੀ? ਸੋ ਇਹਨੂੰ ਕਹਿੰਦੇ ਨੇ ਇਲ ਦਾ ਨਾ ਕੋਕੂ ਪਤਾ ਨਾ ਹੋਣਾ, ਵੀ ਪਤਾ ਹੀ ਨਹੀਂ ਹੈ। ਦੂਸਰੀ ਗੱਲ ਜਿਹੜਾ HS ਫੂਲਕਾ ਨੇ ਕਿਹਾ, ਉਹਨਾਂ ਨੇ ਕਿਹਾ ਜੇ ਕੋਈ ਕੰਮ ਕਰਨਾ ਹੈ ਤਾਂ ਜਿਵੇਂ ਕੇਜਰੀਵਾਲ ਨੇ SIT ਸਪੈਸ਼ਲ ਇਨਵੈਸਟੀਗੇਟਿਵ ਟੀਮ ਬਣਾਈ ਹੈ, ਉਹ ਇੰਪਲੀਮੈਂਟ ਕਰੋਗੇ। ਕੇਜਰੀਵਾਲ ਦੀ 49 ਦਿਨ ਸਰਕਾਰ ਰਹੀ, ਉਹ ਤਾਂ ਬਣਾ ਹੀ ਨਹੀਂ ਸਕਿਆ ਕਿ ਵੀ ਉਹਨੂੰ ਲਾਗੂ ਕਰੋ ਜੇ ਤੁਹਾਡੀ ਕੋਈ ਸੀਰੀਅਸਲੀ ਕੋਈ ਗੱਲ ਹੈ। ਤੇ ਜਿਹੜਾ ਰਾਇਟ ਵਿਕਟਮਸ ਦੇ ਨਾਂ ਥੱਲੇ ਪੈਕੇਜ ਦਿੱਤੇ ਸੀ, ਮਨਮੋਹਨ ਸਿੰਘ ਨੇ ਐਲਾਨ ਕੀਤੇ ਸੀ, ਉਹਨਾਂ ਲੋਕਾਂ ਨੂੰ ਮਿਲੇ ਹੀ ਨਹੀਂ। ਉਹਨਾਂ ਸੀ ਜੀ ਉਹਨਾਂ ਦੇ ਪਰਿਵਾਰਾਂ ਦੇ ਇੱਕ ਜੀ ਨੂੰ ਨੌਕਰੀ ਮਿਲੇਗੀ, ਪੈਸੇ ਮਿਲਣਗੇ, ਵੀ ਜੇ ਕਰਨਾ ਤੇ ਆਹ ਕੰਮ ਕਰ ਕਿ ਉਹ ਪੈਕੇਜ ਦਵਾਓ ਉਹਨਾਂ ਨੂੰ ਔਰ SIT ਕੋਰਟਸ ਬਣਾਓ ਤਾਂ ਕਿ ਸਪੀਡੀ ਜਿਹੜੀ ਹੈ ਉਹ ਟ੍ਰਾਇਲ ਹੋਏ। ਸੋ ਬਟ ਇਹ ਬੀਬੀ ਤਾਂ ਹੁਣ ਉਹ ਫੂਡ ਪ੍ਰੋਸੈਸਿੰਗ 'ਚ ਹੈਗੀ ਹੈ। ਔਰ ਜਿਵੇਂ ਉਹ ਮਾਨ ਸਾਹਿਬ ਨੇ ਕਿਹਾ ਸੀ ਵੀ ਹੁਣ ਚਟਣੀਆਂ ਬਣਾਓ, ਉਹਦਾ ਟਮਾਟਰਾਂ ਦੀ ਕੈਚਅਪ ਬਣਾਓ, ਕਿੰਨੂਆਂ ਦੇ ਜੂਸ ਕੱਢੋ, ਆਹੀ ਕੰਮ ਹੈਗਾ। ਤੇ ਇਹ ਬੀਬੀ ਨੂੰ ਜਿਹਦੀ ਆਪਣੀ ਤਾਲੀਮ ਇੰਨੀ ਕੁ ਹੈ, ਇਹਨੂੰ ਕੀ ਪਤਾ ਹੈ ਕਿ ਵੀ ਇਹ ਕਮਿਸ਼ਨ ਕੀ ਹੁੰਦੇ ਨੇ ਤੇ ਇਹਨਾਂ ਦੀਆਂ ਰਿਪੋਰਟਾਂ ਕੀ ਹੁੰਦੀਆਂ। ਜੀ ਬਿਲਕੁਲ ਡਾਕਟਰ ਸਾਹਿਬ। ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਗੁਰੂ ਅਮਰਦਾਸ ਜੀ ਦੇ ਸ਼ਲੋਕ ਨੰਬਰ 57 ਨੂੰ ਚੁਣਿਆ, 12 ਤੇ ਵਧੇਕ ਜੀ। ਤੇ ਇਹ ਸ਼ਲੋਕ ਹੈ, ਧੁਰੋਂ ਖਸਮ ਭੇਜਿਆ ਸੱਚੇ ਹੁਕਮ ਪਠਾਏ, ਇੰਦ ਵਰਸੈ ਦਇਆ ਕਰ ਗੂੜੀ ਛੈਬਰ ਲਾਏ, ਬਾਬੀਹੇ ਤਨ ਮਨ ਸੁਖ ਹੋਏ ਜਾਂ ਤਤ ਬੂੰਦ ਮੋਹਿ ਪਾਏ, ਅੰਨ ਧਨ ਬਹੁਤਾ ਉਪਜੈ ਧਰਤੀ ਸੋਭਾ ਪਾਏ, ਅਨ ਦਿਨ ਲੋਕ ਭਗਤ ਕਰੇ ਗੁਰ ਕੈ ਸ਼ਬਦ ਸਮਾਏ, ਆਪੇ ਸੱਚਾ ਬਖਸ਼ ਲਏ ਕਰ ਕਿਰਪਾ ਕਰੈ ਰਜਾਏ, ਹਰ ਗੁਣ ਗਾਵੋ ਕਾਮਣੀ ਸੱਚੇ ਸ਼ਬਦ ਸਮਾਏ, ਭੈ ਕਾ ਸਹਿਜ ਸਿਗਾਰ ਕਰਿਓ ਸੱਚ ਰਹੋ ਲਿਵ ਲਾਏ, ਨਾਨਕ ਨਾਮੋ ਮਨ ਵਸੈ ਹਰ ਦਰਗਹਿ ਲੈ ਛਡਾਏ। ਜੀ। ਹੁਣ ਇਹ ਸ਼ਲੋਕ ਵੀ ਜਿਹੜੇ ਪਹਿਲਾਂ ਸ਼ਲੋਕ ਚੱਲ ਰਹੇ ਨੇ, ਕਿਉਂਕਿ ਬਾਬੀਹਾ ਰੇਨ ਬਰਡ ਉਸ ਨੂੰ ਆਧਾਰ ਬਣਾ ਕੇ ਸੀ ਕਿ ਕਿਵੇਂ ਉਹ ਪ੍ਰਿਓ ਕਰਦਾ ਹੈ, ਫਿਰ ਮੀਂਹ ਵਰਦਾ ਹੈ ਤੇ ਜਦੋਂ ਉਸ ਦੇ ਮੂੰਹ ਦੇ ਵਿੱਚ ਸਿੱਧਾ ਪਾਣੀ ਪੈਂਦਾ ਹੈ ਤੇ ਉਸ ਦਾ ਤਨ ਮਨ ਸ਼ਾਂਤ ਹੋ ਜਾਂਦਾ ਹੈ। ਸੋ ਇਸੇ ਨੂੰ ਹੀ ਅਲੰਕਾਰ ਨੂੰ ਗੁਰੂ ਸਾਹਿਬ ਨੇ ਇਸਤੇਮਾਲ ਕੀਤਾ ਸੀ ਕਿ ਜਦੋਂ ਕੋਈ ਵੀ ਜਿਹੜੀ ਪਿਆਸੀ ਰੂਹ ਹੈ ਰੱਬ ਦੇ ਪਿਆਰ ਦੇ ਵਿੱਚ, ਵੈਰਾਗ ਦੇ ਵਿੱਚ, ਉਹ ਰੱਬ ਨੂੰ ਯਾਦ ਕਰਦੀ ਹੈ ਤੇ ਫਿਰ ਕਿਵੇਂ ਰੱਬ ਤਰੁੱਠ ਕੇ ਰਹਿਮਤ ਦਾ ਮੀਂਹ ਪਾਉਂਦਾ ਹੈ, ਉਸ ਦੇ ਅੰਦਰ ਆ ਕੇ ਵਸਦਾ ਔਰ ਉਹਦਾ ਤਨ ਮਨ ਸੁਖੀ ਹੋ ਜਾਂਦਾ ਹੈ। ਔਰ ਇਹ ਜਿਹੜੀ ਹੁਕਮ ਦੀ ਕਾਰ ਹੈ, ਜਿਹੜੀ ਇਹ ਬਖਸ਼ਿਸ਼ ਹੈ, ਜਿਹਦੇ ਥੱਲੇ ਕਿਸੇ ਵੀ ਪ੍ਰਾਣੀ ਦੇ ਉੱਤੇ ਇੱਕ ਜਗੰਦਿਆਂ ਨਾ ਲਹਨ, ਇੱਕ ਨਾ ਸੁੱਤਿਆਂ ਦੇ ਉਠਾਲ ਰੱਬ ਨੇ ਬਖਸ਼ਿਸ਼ ਕਰਨੀ ਹੈ, ਉਹੀ ਗੁਰੂ ਸਾਹਿਬ ਨੇ ਫਰਮਾਇਆ, ਧੁਰੋਂ ਖਸਮ ਭੇਜਿਆ ਸੱਚਾ ਹੁਕਮ ਪਠਾਏ, ਇੰਦ ਵਰਸੈ ਦਇਆ ਕਰ ਗੂੜੀ ਛੈਬਰ ਲਾਏ। ਕਿ ਹੁਕਮ ਚ ਆਇਆ ਉਸ ਜਿਹੜਾ ਉਹ ਗੂੜੀ ਛੈਬਰ, ਉਸ ਨੂੰ ਅਸੀਂ ਕਹਿੰਦੇ ਹਾਂ ਵੀ ਟੋਰੈਂਸ਼ੀਅਲ ਰੇਨ, ਕਿ ਬਿਲਕੁਲ ਇੰਨਾ ਕਿ ਰੱਬ ਦੀ ਰਹਿਮਤ ਦਾ ਮੀਂਹ ਵਰਿਆ ਕਿ ਸਭ ਕੁਝ ਨਿਹਾਲ ਹੋ ਗਿਆ। ਬਾਬੀਹੇ ਤਨ ਮਨ ਸੁਖ ਹੋਏ ਜਾਂ ਤਤ ਬੂੰਦ ਮੋਏ ਪਾਏ। ਬਾਬੀਏ ਦੇ ਮੂੰਹ ਜਿਵੇਂ ਮੀਂਹ ਦੀ ਬੂੰਦ ਸਿੱਧੀ ਪੈਂਦੀ ਹੈ ਤੇ ਉਹ ਤਨ ਮਨ ਉਹਦਾ ਸੁਖੀ ਹੋ ਜਾਂਦਾ ਹੈ। ਅੰਨ ਧਨ ਬਹੁਤਾ ਉਪਜੈ ਧਰਤੀ ਸੋਭਾ ਪਾਏ। ਉਹ ਮੀਂਹ ਜਦੋਂ ਪੈਂਦਾ ਹੈ, ਅੰਨ ਧਨ ਹੁੰਦਾ ਹੈ, ਧਰਤੀ ਦੀ ਸੋਭਾ ਹੁੰਦੀ ਹੈ। ਇਸੇ ਤਰ੍ਹਾਂ ਅੰਨ ਦਿਨ ਲੋਕ ਭਗਤ ਕਰੇ ਗੁਰੂ ਕੈ ਸ਼ਬਦ ਸਮਾਏ। ਜਦੋਂ ਇਹ ਬਖਸ਼ਿਸ਼ ਹੋਈ, ਦਿਨ ਰਾਤ ਭਗਤੀ ਦੇ ਵਿੱਚ ਲੀਨ ਹੋ ਕੇ ਗੁਰੂ ਦੇ ਸ਼ਬਦ ਦੀ ਕਮਾਈ ਕੀਤੀ, ਆਪੇ ਸੱਚਾ ਬਖਸ਼ ਲੈ ਕਰ ਕਿਰਪਾ ਕਰੇ ਰਜਾਏ। ਉਹਦੀ ਰਜ਼ਾ ਦੇ ਵਿੱਚ ਸਤਿਗੁਰੂ ਕਿਰਪਾ ਕਰਕੇ ਆਪ ਬਖਸ਼ ਲੈਂਦੇ ਨੇ। ਹਰ ਗੁਣ ਗਾਵੋ ਕਾਮਣੀ ਸੱਚਾ ਸ਼ਬਦ ਸਮਾਏ। ਹੇ ਭਲੀ ਇਸਤਰੀ, ਹੇ ਆਤਮਾ, ਉਸ ਵਾਹਿਗੁਰੂ ਦੇ ਗੁਣ ਗਾ ਤਾਂ ਕਿ ਤੂੰ ਸੱਚੇ ਸ਼ਬਦ ਦੇ ਵਿੱਚ ਆਪਣਾ ਆਪ ਤੇਰਾ ਸਮਾ ਜਾਏ। ਭੈ ਕਾ ਸਹਿਜ ਸਿਗਾਰ ਕਰਿਓ। ਉਸ ਨਿਰੰਕਾਰ ਦੇ ਭੈ ਦੇ ਵਿੱਚ ਜੇ ਤੂੰ ਕੋਈ ਸ਼ਿੰਗਾਰ ਕਰਨਾ
ਕੋਈ ਮੇਕਅਪ ਕਰਨਾ ਹੈ ਤੇ ਉਹ ਰੱਬ ਦੇ ਭੈ ਦਾ ਹੋਏ। ਜੀ ਸੱਚ ਰਹੋ ਦੇ ਬੁਲਾਏ ਤੇਰੀ ਲਿਵ ਸਦਾ ਸੱਚ ਦੇ ਨਾਲ ਲੱਗੀ ਰਹੇ, ਨਾਨਕ ਨਾਮੋ ਮਨ ਵਸੇ। ਜਦੋਂ ਅੰਦਿਨ ਬੰਦਗੀ ਹੋਏਗੀ, ਨਾਮ ਦੇ ਨਾਲ ਲਿਵ ਹੋਏਗੀ, ਭੈ ਦਾ ਸ਼ਿੰਗਾਰ ਹੋਏਗਾ, ਸੱਚ ਦੇ ਵਿੱਚ ਹਮੇਸ਼ਾ ਮਨ ਪੁੜਿਆ ਹੋਏਗਾ, ਨਾਨਕ ਨਾਮੋ ਮਨ ਵਸੇ। ਫਿਰ ਨਾਮ ਹਮੇਸ਼ਾ ਮਨ ਦੇ ਅੰਦਰ ਨਿਰੰਤਰ ਵਸੇਗਾ, ਹਰ ਦਰਗਹਿ ਲੈ ਛਡਾਏ। ਫਿਰ ਨਿਰੰਕਾਰ ਦੀ ਦਰਗਾਹ ਦੇ ਵਿੱਚ, ਨਿਰੰਕਾਰ ਦੇ ਦਰਬਾਰ ਦੇ ਵਿੱਚ ਜਿਹੜਾ ਅਸੀਂ ਉਸ ਨਿਰੰਕਾਰ ਸਾਡੀ ਆਪ ਆਪਣੇ ਬਿਰਧ ਦੀ ਪਛਾਣ ਕਰਨਗੇ, ਸਾਡੀ ਰੱਖਿਆ ਕਰਨਗੇ, ਸਾਨੂੰ ਜਿਹੜਾ ਹੈ ਉਹ ਬਖਸ਼ਣਗੇ। ਜੀ ਡਾਕਟਰ ਸਾਹਿਬ, ਇਹ ਅੱਜ ਦਾ ਵਿਚਾਰ ਹੈ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਵਿਊਅਰਸ, ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਕੀਮਤੀ ਸਮੇਂ ਵਿੱਚੋਂ ਸਮਾਂ ਕੱਢ ਕੇ ਸਾਨੂੰ ਆਪਣੀ ਰਾਏ ਤੇ ਸੁਝਾਅ ਭੇਜੇ ਤੇ ਇਸ ਤਰ੍ਹਾਂ ਭੇਜਦੇ ਰਹਿਣਾ ਸਾਡੇ ਇਸ ਪਤੇ ਤੇ sos@tvh4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਡਾਕਟਰ ਸਾਹਿਬ ਨੂੰ ਆਗਿਆ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।